ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਪਾਕਿਸਤਾਨ ਦੇ ਜੋ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਜੋ ਅੱਜ ਵੀਡੀਓ ਕਾਨਫਰੰਸ ਰਾਹੀਂ ਯੂਨਾਈਟਿਡ ਨੇਸ਼ਨ ਦੀ ਜੋ ਜਨਰਲ ਅਸੈਂਬਲੀ ਹੈ ਉਸ ਵਿੱਚ ਸੰਬੋਧਨ ਕੀਤਾ ਸੀ ਔਰ ਇਸ ਦੇ ਨਾਲ ਆਪਾਂ ਇਸ ਸੈਗਮੈਂਟ ਦੇ ਵਿੱਚ ਅਸੀਂ ਉਹਨਾਂ ਦਾ ਦਿਲੋਂ अपने तह दिल तो शुक्रिया अदा करते हैं कि किस तरह पाकिस्तान के जोड़े प्रधानमंत्री इमरान खान होरां ने जो 30 मिलियन सिख कौम का जोड़ा दिल है वह फिर दोबारा जित लिया और अज यूनाइटेड नेशन में बोलदे उन्होंने भारत के जोड़े मुसलमानों ते ईसाइयां ते हुंदे जुल्मां दे नाल सिखां दा भी जिक्र किया। ये पहली बार व्यूअर्स होया है कि किसी मुल्क के जोड़े मुखी ने उन्होंने अपनी UN स्पीच विच सिखां नाल हुंदे धक्के का जो जिक्र किया है। सो असी एक बार फिर इमरान खान साहब होरां दा तह दिल तो शुक्रिया अदा करते हैं और इस बारे विचार चर्चा होने जा रही है। सो असी चाहांगे कि तुसीं साडे नाल इसी तरह ही बने रहना। देखण सुनने लई तुहाडा सब दा बहुत बहुत शुक्रिया। जीजा सब की विचार ने इस मुद्दे बारे? देखो कई बार साडे कुछ जिहड़े डिट्रैक्टर्स ने जां क्रिटिक ने जां हिंदूत्वी ने वो कहणगे जी TV 84 ਦੇ ਉੱਤੇ ਤਾਂ ਬਹੁਤ ਪਾਕਿਸਤਾਨੀ ਹੁੰਦੇ ਨੇ, ਬਹੁਤ ਮੁਸਲਮਾਨ ਜਿਹੜੇ ਨੇ ਹੁੰਦੇ ਨੇ ਕਮੈਂਟ ਕਰਨ ਵਾਲੇ, ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਹੋਰ ਕੋਈ ਜੇ ਵੈਨਜ਼ੂਏਲਾ ਜਾਂ ਕਿਊਬਾ ਤੇ ਦੂਜੇ ਵਾਲੇ ਨੇ ਤਾਂ ਸਾਡੇ ਲਈ ਆਵਾਜ਼ ਨਹੀਂ ਉਠਾਣੀ। ਜੇ ਤੁਸੀਂ ਤੁਹਾਡਾ ਸਾਰਾ ਮੁਲਕ ਜਿਹੜਾ ਉਹ ਹਿੰਦੂਤਵੀ ਬਣ ਗਿਆ, ਤੁਹਾਡੀ ਮੈਜੋਰਿਟੀ ਕਮਿਊਨਿਟੀ ਨੂੰ ਨਹੀਂ ਹੈ, ਤੇ ਅਸੀਂ ਖੁਸ਼ਕਿਸਮਤ ਹੈ ਕਿ ਬੇਸ਼ੱਕ ਅਸੀਂ ਇੱਕ ਫਸੇ ਹੋਏ ਹਾਂ ਤੁਹਾਡੇ ਜਾਲ ਦੇ ਵਿੱਚ, ਤੁਹਾਡੇ ਇਸ 47 ਦੇ ਤੁਹਾਡੇ ਇਸ ਚੱਕਰਵਿਊਹ 'ਚ ਅਸੀਂ ਫਸੇ, ਪਰ ਘੱਟੋ ਘੱਟ ਇੱਕ ਮੁਲਕ ਦੇ ਵਛਿੰਦੇ ਨੇ ਜਿਹੜੇ ਸਾਡੀ ਪੀੜ ਨੂੰ ਦਰਦ ਨੂੰ ਸਮਝਦੇ ਨੇ, ਸਾਡੇ ਲਈ ਹਾਂ ਦਾ ਨਾਰਾ ਮਾਰਦੇ ਨੇ, ਸਾਨੂੰ ਪਿਆਰ ਕਰਦੇ ਨੇ। ਪਰ ਮੈਂ ਸਮਝਦਾ ਵੀ ਇਹ ਜਿਹੜੀ ਪਾਕਿਸਤਾਨੀ ਆਵਾਮ ਦਾ ਲੋਕਾਂ ਦਾ ਪਿਆਰ ਸੀ, ਅੱਜ 72 ਸਾਲ ਬਾਅਦ ਉਸ ਨੂੰ ਇਸ ਗਲੋਬਲ ਪਲੇਟਫਾਰਮ ਦੇ ਉੱਤੇ ਦੁਨੀਆ ਦੀ ਪੰਚਾਇਤ 193 ਦੇਸ਼ ਨੇ ਔਰ ਜ਼ਾਹਰ ਹੈ ਕਿ ਝੰਡੇ ਝੂਲਦੇ ਨੇ ਇਸ ਸ਼ਹਿਰ 'ਚ ਅਸੀਂ ਬੈਠੇ ਹੋਏ ਹਾਂ ਕਿ ਅੱਜ ਪਹਿਲੀ ਵਾਰ ਹੈ ਕਿ ਕਿਸੇ ਹੈਡ ਆਫ ਦਾ ਸਟੇਟ ਨੇ ਆਪਣੇ UN ਜਨਰਲ ਅਸੈਂਬਲੀ ਜਿਹੜਾ ਸਾਲ ਦੇ ਵਿੱਚ ਇੱਕ ਵਾਰ ਸੈਸ਼ਨ ਹੁੰਦਾ ਉਹਦੀ ਸਪੀਚ ਦੇ ਵਿੱਚ ਉਸ ਦੀ ਮੁਬਾਰਕ ਜ਼ਬਾਨ ਤੋਂ ਸਿੱਖ ਲਫ਼ਜ਼ ਆਇਆ ਹੈ ਪਰਸੀਕਿਊਸ਼ਨ ਦੇ ਹਵਾਲੇ ਨਾਲ ਕਿ ਭਾਈ ਉਹ ਮੁਲਕ ਕੀ ਕਰ ਰਿਹਾ। ਮੈਂ ਉਸ ਐਗਜ਼ੈਕਟ ਜੁਮਲੇ ਤੇ ਜਾਣ ਤੋਂ ਪਹਿਲਾਂ ਪਿਛਲੇ ਸਾਲ ਜਦੋਂ ਉਹਨਾਂ ਦੀ ਸਪੀਚ ਹੋਈ, ਅਸੀਂ ਜਿਵੇਂ ਮੈਂ ਸਲੀਮ ਮਲਕ ਜੀ ਦਾ ਜ਼ਿਕਰ ਕੀਤਾ ਕਿ ਉਹ ਸਾਡੇ ਨਾਲ ਅਸੀਂ ਆਏ ਸਟੂਡੀਓ, ਉਹਨੂੰ ਐਨਾਲਾਈਜ਼ ਕੀਤਾ, ਉਹਦੇ 'ਚ ਉਹਨਾਂ ਨੇ ਮੁਸਲਿਮਸ ਐਂਡ ਕ੍ਰਿਸਚੀਅਨਸ ਦਾ ਜ਼ਿਕਰ ਕੀਤਾ ਸੀ, ਤੇ ਮੈਂ ਉਹਦੇ 'ਚ ਕਿਹਾ ਸੀ ਕਿ ਇਮਰਾਨ ਖਾਨ ਸਾਹਿਬ ਨੇ ਤਾਂ ਬਹੁਤ ਵੱਡਾ ਤੋਹਫਾ ਆਪਣੇ ਲੋਕਾਂ ਵੱਲੋਂ ਹਕੂਮਤ ਵੱਲੋਂ ਸਿੱਖਾਂ ਨੂੰ ਦਿੱਤਾ। 2018 'ਚ ਉਹ ਪ੍ਰਾਈਮ ਮਿਨਿਸਟਰ ਬਣਦੇ ਨੇ ਔਰ ਸਹੁੰ ਚੁੱਕਣ ਦੇ 2-3 ਮਹੀਨੇ ਬਾਅਦ ਉਹਨਾਂ ਨੇ ਐਲਾਨ ਕੀਤਾ ਕਿ ਜੇ ਅਸੀਂ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਿਹੜਾ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਔਰ ਕਰਤਾਰਪੁਰ ਦਰਬਾਰ ਬਣਾ ਦੇਣਗੇ। ਬਹੁਤੇ ਨੂੰ ਲੱਗਦਾ ਸੀ ਵੀ ਐਲਾਨ ਹੀ ਹੁੰਦੇ ਲੇਕਿਨ ਜਿਸ ਰਿਕਾਰਡ ਟਾਈਮ 'ਚ 10 ਮਹੀਨੇ 'ਚ ਉਹਨੂੰ ਬਣਾ ਕੇ 9 ਨਵੰਬਰ 2019 ਨੂੰ ਉਹਨਾਂ ਨੇ ਜਿਹੜਾ ਉਹ ਭੇਟ ਕੀਤਾ। ਹਾਲਾਂਕਿ ਜਿਹੜਾ ਸਪਟੈਂਬਰ ਸੈਸ਼ਨ ਉਸ ਤੋਂ ਪਹਿਲਾਂ ਹੋਇਆ, ਲੇਕਿਨ ਆਲਰੇਡੀ ਉਹਦੇ ਤੇ ਚੱਲ ਰਿਹਾ ਸੀ, ਪਰ ਉਸ ਸਪੀਚ ਦੇ ਵਿੱਚ ਸਿੱਖ ਲਫ਼ਜ਼ ਮੈਂਸ਼ਨ ਨਹੀਂ ਸੀ। ਔਰ ਮੈਂ ਆਪਣੇ ਐਨਾਲਿਸਿਸ 'ਚ ਕਿਹਾ ਵੀ ਜਿੱਥੇ ਉਹ ਇੰਨੀ ਗੁੱਡਵਿਲ ਦੇ ਨਾਲ ਤੁਰੇ ਨੇ, ਕਾਸ਼ ਜਦੋਂ ਭਾਰਤ 'ਚ ਹਿੰਦੂਤਵੀ ਮੁਸਲਮਾਨਾਂ ਨਾਲ ਕੀ ਕਰ ਰਹੇ ਨੇ, ਈਸਾਈਆਂ ਨਾਲ ਕੀ ਕਰ ਰਹੇ ਨੇ, ਉਹਦੇ ਨਾਲ ਜੋ ਸਿੱਖਾਂ ਦੇ ਵੀ ਜਿਹੜਾ ਉਹ ਉਸ ਦਾ ਮੈਂਸ਼ਨ ਕਰਨ, ਤੇ ਅਸੀਂ 30 ਮਿਲੀਅਨ ਸਿੱਖ ਨੇਸ਼ਨ ਜਿਹੜੇ ਬਿਲਕੁਲ ਬੇਘਰੀ ਕੌਮ ਹੈ, ਅਸੀਂ ਤਾਂ ਉਹਨੂੰ ਜਿਵੇਂ ਇਸ ਸਾਰੇ ਨੂੰ ਮਹਿਸੂਸ ਕਰਦੇ। ਔਰ ਮੈਂ ਜਦੋਂ ਅੱਜ ਉਹਨਾਂ ਦੀ ਇਹ ਸਪੀਚ ਸੁਣੀ ਤਾਂ ਮੈਂ ਦੱਸ ਨਹੀਂ ਸਕਦਾ ਕਿ ਖੁਸ਼ੀ ਦਾ ਕਿੰਨਾ ਟਿਕਾਣਾ ਸੀ, ਕਿਉਂਕਿ ਜਦੋਂ ਤੁਸੀਂ ਹਾਂ ਦਾ ਨਾਰਾ ਮਾਰਦੇ ਹੋ, ਕਰਤਾਰਪੁਰ ਸਾਹਿਬ ਕੋਰੀਡੋਰ ਕੋਈ ਛੋਟੀ ਗੱਲ ਨਹੀਂ ਸੀ, ਉਦੋਂ ਸਿੱਖਾਂ ਨੂੰ ਮਹਿਸੂਸ ਹੋਇਆ ਕਿ ਨਹੀਂ ਕੋਈ ਤਾਂ ਹੈ ਦੁਨੀਆ 'ਚ ਕੋਈ ਮੁਲਕ ਜਿੱਥੇ ਸਾਡੇ ਲਈ ਹਮਦਰਦੀ ਹੈ, ਪਿਆਰ ਹੈ। ਔਰ ਜਿਵੇਂ ਫਿਰ ਸਾਰਾ ਵੈਲਕਮ ਹੋਇਆ ਡਾਇਸਪੋਰਾ ਤੋਂ ਲੈ ਕੇ ਈਵਨ ਭਾਰਤੀ ਕਬਜ਼ੇ ਵਾਲੇ ਪੰਜਾਬ 'ਚੋਂ ਆਉਣ ਵਾਲੇ ਸਿੱਖ ਜਥਿਆਂ ਦਾ ਵੀ। ਸੋ ਮੈਂ ਸਮਝਦਾ ਵੀ ਅੱਜ ਇਹ ਪਹਿਲੀ ਵਾਰ ਔਨ ਰਿਹਾ। ਹਾਲਾਂ UN ਦੇ ਹਿਊਮਨ ਰਾਈਟ ਕੌਂਸਲ ਦੇ ਲੈਵਲ ਦੇ ਉੱਤੇ ਜਿਵੇਂ ਡਾਕਟਰ ਇਕਦਾਰ ਕਰਾਮਤ ਚੀਮਾ ਉਹਨਾਂ ਦੀ ਸਟੈਂਡਿੰਗ ਕਮੇਟੀ ਅਗੇਂਸਟ ਜੈਨੋਸਾਈਡ ਦੇ ਮੈਂਬਰ ਨੇ, ਉਹਦੇ 'ਚ ਸਿੱਖ ਇਸ਼ੂ ਦੀ ਗੱਲ ਹੋਈ ਹੈ, ਉਹ ਚੁੱਕਦੇ ਨੇ। ਜਿਹੜੀ ਉਹਨਾਂ ਦੀ ਰਿਲੀਜੀਅਸ ਡੈਕਲੇਰੇਸ਼ਨ UN ਦੀ ਹੋਈ ਹੈ, ਉਹਦੇ 'ਚ ਡਾਕਟਰ ਚੀਮਾ ਦੇ ਐਫਰਟ ਦੇ ਨਾਲ 3 ਗੁਰਬਾਣੀ ਦੀਆਂ ਕੋਟਸ
बाकी जिथे कुरान मजीद, गीता और बाइबल और टोरा उदियां कोर्ट्स ने उन्होंने कहा, क्योंकि उस कमेटी सन के भाई गुरु ग्रंथ साहिब दी कोर्ट वो भी है, लेकिन जनरल असैंबली च अज तक मेरी याद च नहीं है किसी कदे किसी ने किया है मैंशन, लेकिन ये इस दे लई असी हमेशा शुक्रगुजार रहांगे। और जिहड़ी उन्होंने एग्जैक्ट लफज कहे जदों कि उन्होंने की चल रहा है इस्लामोफोबिया का, उन्होंने ग्लोबल हवाले नाल गल कीता है, फिर वो इंडिया के लैवल के उत्ते जिवें असी पिछले सैगमेंट दे विच कीता है कि भी की कीता है मुसलमानों के नाल, फिर उन्हों का जिहड़ा उन्होंने कहा कि ये जिहड़ी RSS की हिंदुत्व आइडियोलॉजी है वो की है, द हिंदुत्व आइडियोलॉजी इज सेट टू मार्जिनलाइज almost 300 million human beings, Muslims, Christians and Sikhs. This is unprecedented in history and doesn't augur well for the future of India, as we all know that marginalization of human beings leads to radicalization. ਹੁਣ ਇਹਦੇ ਵਿੱਚ ਪਹਿਲੀ ਗੱਲ ਫੈਕਟ ਗਰਾਊਂਡ ਤੇ ਕੀ ਹੈ, फिर ਇਹਦਾ आफ्टर इफेक्ट दसिया भी ये गल किधर ਨੂੰ जाएगी ਜਦੋਂ उन्होंने कहा कि ये जिहड़ी हिंदुत्व की आइडियोलॉजी और उस तो पहला वो कह दस चुके ने भी हिंदुत्व आइडियोलॉजी की है, उन्होंने कहा सी कि दिस एक्सट्रीमिस्ट आइडियोलॉजी वॉज फाउंडेड इन 1920s कि 1920 इसकी बुनियाद रखी गई। द RSS फाउंडिंग फादर्स वर इंस्पायर्ड बाय द नाजीज and they adopted the concepts of racial purity and supremacy कि ये जिहड़े RSS दे फाउंडिंग फादर सी ये नाजियां तो प्रभावित होए और इन्हां दा बेस भी जिहड़ा रेशियल प्योरिटी ब्राह्मणवाद यही है हिंदुत्व और सुप्रामेसी कि भी असी सुप्रीम है बाकी सारे मलेच्छ ने अछूत ने आतंकवादी अलगाववादी उग्रवादी। सो उस सारे कॉन्टैक्सट नूं जिहड़ा है वो फाइनली उन्होंने जदों गल की प्रॉपरली कंटैक्चुलाइज किया कि भी ये जिहड़ी हिंदुत्व की आइडियोलॉजी है जिहड़ी रेशियल प्योरिटी दे उत्ते है सुप्रामेसी दे उत्ते है, उन्होंने 300 मिलियन लोगों नूं खूंजे ला दिता। मार्जिनलाइज होंदा है कि भी वो क्योंकि हिंदुत्व सेंट्रल स्टेज ते है और ये जिहड़े 300 मिलियन ह्यूमन बीइंग्स ने उन्हां दे विच मुसलमान ने ईसाई ने ते सिख ने। सो जाहिर है कि ये जिहड़ी सिख परसिक्यूशन की गल है इस प्लेटफॉर्म तो और इन्हें प्रॉपर कॉन्टैक्सट ये नहीं है कि भी ये रैटरिक है, उन्होंने एक पहला कॉन्टैक्सट बिल्ड किया फिर उन्होंने कहा कि भाई ये उन्होंने मार्जिनलाइज कर दिता है और उन्होंने कहा भी इस किस्म का हिस्टरी दे विच जिहड़ा अनप्रैसीडेंटेड है कि भी तुसी एक 300 मिलियन कोई छोटी गल नहीं है, 30 करोड़ असी लोगों की गल कर रहे हैं कि भी तुसी 30 करोड़ लोग जिहड़े ने वो बिल्कुल खूंजे ला दिते ने। हुण इहदा होएगा कि भी ये जिहड़े ने क्योंकि इहदा नतीजा ये होएगा कि जिहड़े ने वी ऑल नो दैट मार्जिनलाइजेशन ऑफ ह्यूमन बीइंग्स लीड्स टू रेडिकलाइजेशन कि भी अल्टीमेटली जदों तुसी खूंजे ला दिंदे हो हाशिए तो बाहर कड्ढण दी कोशिश करदे हो फिर तो जिवें असी अक्सर कहंदे हैं कि हुण बिल्ली डोमैसटिक हुंदी है तुहाडे कोल आके गोच तुसी करदे हो, पर जे दरवाजे बंद कर दिओ खिड़कियां बंद कर दिओ वेंटीलेटर बंद उहनूं कंध नाल ला दिओ तो फिर वो शेर दी मासी बन जाती है, वो फाइट बैक करती है। यही रेडिकलाइजेशन है कि जदों तुसी सारे नॉर्म तुसी परसिक्यूट कर रहे हो हक उन्हां दे खो रहे ने उन्हां दे मजहब दी जिहड़ी प्रैक्टिसिस दे विच तुसी इंटरफेयर करदे हो इकोनॉमिकली सहारे बना रहे हो और अल्टीमेटली दा की होएगा रेडिकलाइजेशन कि दे विल फाइट बैक। और मैं समझदा भी ये एक बड़ी यूनिक उन्हां दी कंट्रीब्यूशन है और इस सारे दे नाल मैं समझदा भी 30 मिलियन सिख कौम गालवनाइज हुई है और असी इमरान खान साहब पाकिस्तान की हुकूमत पाकिस्तान का समुचे अवाम नूं तह दिलों अपनी शुक्रिया दी भी शुक्रिया लफज भी छोटा रह जाता है। मैं समझदा कि वी आर टचड एमोशनली और असी समझते हैं कि साडी भी कोई हुण आवाज़ है। पहला पाकिस्तान दे 220 मिलियन लोगों की आवाज़ नहीं है। पाकिस्तान ने जिथे भारत के नक्शे 200 मिलियन मुसलमानों की उस परसिक्यूशन की आवाज़ नूं दुनिया च पहुँचाया
ਕਸ਼ਮੀਰ ਵਾਦੀ ਦੇ 8 ਮਿਲੀਅਨ ਲੋਕਾਂ ਦੀ ਆਵਾਜ਼ ਨੂੰ ਚੁੱਕਿਆ ਹੈ, ਉੱਥੇ ਪਾਕਿਸਤਾਨ ਨੇ 30 ਮਿਲੀਅਨ ਸਿੱਖਾਂ ਦੀ ਹੋ ਰਹੀ ਪਰਸੀਕਿਊਸ਼ਨ, ਉਹਨਾਂ ਦੀ ਮਾਰਜਨਾਈਜੇਸ਼ਨ, ਹਿੰਦੂਤਵਾ ਦਾ ਜਿਹੜਾ ਗਲਬਾ ਹੈ ਉਹਦੇ 'ਚ ਕਿਵੇਂ ਘੱਟ ਗਿਣਤੀਆਂ ਨੂੰ ਪੀਸਿਆ ਜਾ ਰਿਹਾ ਹੈ, ਇਸ ਆਵਾਜ਼ ਨੂੰ ਉਹਨਾਂ ਨੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਲਿਆਂਦਾ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।